ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕੀਤੀ ਕਿ ਕਸ਼ਮੀਰ ਸੋਲੀਡੈਰਿਟੀ ਦੇ ਉੱਪਰ ਡਾਕਟਰ ਸਾਹਿਬ ਨੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਨੇ। ਆਈ ਹੋਪ ਤੁਹਾਨੂੰ ਪਸੰਦ ਆਏ ਹੋਣਗੇ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿਸਾਨ ਸੰਘਰਸ਼ ਦੇ ਉੱਪਰ ਕਿ ਕਿਸ ਤਰ੍ਹਾਂ ਕਿਸਾਨੀ ਸੰਘਰਸ਼ ਦੀ ਜਿਹੜੀ ਗੂੰਜ ਹੈ ਹੁਣ 7 ਸਮੁੰਦਰ ਪਾਰ ਦੁਨੀਆ ਦੇ ਹਰ ਦੇਸ਼ ਵਿੱਚ ਪੈ ਰਹੀ ਹੈ। ਇਸ ਨੇ ਭਾਰਤੀ ਹਾਕਮਾਂ ਦੀ ਜਿਹੜੀ ਨੀਂਦ ਹੈ ਉਹ ਹਰਾਮ ਕੀਤੀ ਹੋਈ ਹੈ ਔਰ ਕੁਝ ਮੋਦੀ ਸਰਕਾਰ ਦੇ ਜਿਹੜੇ ਸਮਰਥਕ ਤਾਂ ਆਪਣਾ ਦਿਮਾਗੀ ਤਵਾਜ਼ਨ ਗਵਾ ਕੇ ਆਲਪਤਾਲ ਜਿਹੜੇ ਨੇ ਉਹ ਬੋ ਰਹੇ ਨੇ ਔਰ ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਸੜਕਾਂ ਤੇ ਗੱਡੇ ਜਾ ਰਹੇ ਜਿਹੜੇ ਕਿੱਲ ਨੇ ਅਸਲ ਵਿੱਚ ਮੋਦੀ ਸਰਕਾਰ ਦੇ ਤਾਬੂਤ ਵਿੱਚ ਗੱਡੇ ਜਾਣ ਵਾਲੇ ਕਿੱਲ ਜਿਹੜੇ ਉਹ ਸਾਬਤ ਹੋਣਗੇ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਵੈਸੇ ਪੰਜਾਬੀ ਦਾ ਇੱਕ ਬੜਾ ਮਸ਼ਹੂਰ ਅਖਾਣ ਹੈ ਕਿ ਵਕਤੋਂ ਖੁੰਜੀ ਡੂਮਣੀ ਬੋਲੇ ਆਲ ਪਤਾਲ। ਹੁਣ ਜ਼ਾਹਰ ਹੈ ਕਿ ਇੱਕ ਵੇਲੇ ਦਾ ਰਾਗ ਹੁੰਦਾ ਤੇ ਜੇ ਤੁਸੀਂ ਉਹ ਰਾਗ ਤੋਂ ਖੁੰਝ ਜਾਂਦੇ ਹੋ, ਉਸ ਵਕਤ ਨੂੰ ਟਪਾ ਦਿੰਦੇ ਹੋ, ਤਾਂ ਫਿਰ ਤੁਸੀਂ ਆਲ ਪਤਾਲ ਹੀ ਗਾ ਸਕਦੇ ਹੋ, ਹੋਰ ਤਾਂ ਤੁਹਾਡੇ ਪੱਲੇ ਕੁਛ ਨਹੀਂ ਹੁੰਦਾ। ਹੁਣ ਹਾਲ ਇਹ ਹੈ ਕਿ ਮੋਦੀ ਸਰਕਾਰ, ਵੈਸੇ ਤਾਂ ਅੰਗਰੇਜ਼ੀ ਵਾਲੇ ਕਹਿੰਦੇ ਨੇ ਕਿ ਵੀ ਸ਼ਿਵਰਿੰਗ ਇਨ ਦੇਅਰ ਪੈਂਟਸ, ਪੈਂਟਾਂ ਦੇ ਵਿੱਚ। ਅਸੀਂ ਖੈਰ ਇੱਕ ਕਦਮ ਹੋਰ ਵੀ ਕਹਿੰਦੇ ਹਾਂ ਕਿ ਭਾਈ ਕੀ ਹੁੰਦਾ, ਉਹ ਲਫ਼ਜ਼ ਨਹੀਂ ਕਹਿਣਾ ਚਾਹੁੰਦਾ, ਪਰ ਹੁਣ ਐਂ ਲੱਗਦਾ ਹੈ ਕਿ ਵੀ ਇਹਨਾਂ ਦਾ ਦੇਖੋ, ਇਹ ਜਿਹੜੇ ਲੋਕ ਨਾਰਸਿਸਿਸਟ ਹੁੰਦੇ ਨੇ ਜਾਂ ਸਾਈਕੋਪੈਥ ਹੁੰਦੇ ਨੇ ਜਾਂ ਜਿਨ੍ਹਾਂ ਦੀ ਮਾਨਸਿਕ ਬਣਤਰ ਜਿਹੜੀ ਆ ਟਾਇਰੈਂਟ ਵਾਲੀ ਹੁੰਦੀ ਹੈ, ਜਿਹਦੀ ਤੁਸੀਂ ਕਿਸੇ ਨੂੰ ਤਕਲੀਫ ਦੇ ਕੇ ਖੁਸ਼ ਹੁੰਦੇ ਹੋ, ਤੁਹਾਨੂੰ ਲੱਗਦਾ ਹੈ ਵੀ ਤੁਸੀਂ ਇੰਨੇ ਪਾਵਰਫੁਲ ਹੋ ਗਏ ਹੋ ਕਿ ਵੀ ਤੁਸੀਂ ਜਿਹਨੂੰ ਮਰਜ਼ੀ ਜੋ ਮਰਜ਼ੀ ਕਰ ਸਕਦੇ ਹੋ। ਔਰ ਜੇ ਤੁਸੀਂ ਕਦੇ ਕਿਉਂਕਿ ਇਸ ਦੇ ਉੱਤੇ ਤਾਂ ਹੁਣ ਪੂਰੀਆਂ ਸਟੱਡੀਜ਼ ਨੇ, ਜਿਹੜੇ ਬੱਚੇ ਬੁਲੀ ਹੁੰਦੇ ਨੇ ਸਕੂਲਾਂ ਦੇ ਵਿੱਚ, ਉਹ ਹੁੰਦੇ ਕੋਵਰਡ ਨੇ, ਬਹੁਤ ਡਰਪੋਕ ਹੁੰਦੇ ਨੇ। ਔਰ ਜਦੋਂ ਤੁਸੀਂ ਕਿਸੇ ਬੁਲੀ ਨੂੰ ਫੜ ਕੇ ਕੋਈ ਇੱਕ ਅੱਧਾ ਚਾਂਟਾ ਲਾ ਦੇ ਤੇ ਉਹ ਫਿਰ ਅੱਗੇ ਅੱਗੇ ਹੋ ਜਾਂਦੇ ਨੇ ਕਿ ਵੀ ਸਕੂਲ ਛੱਡ ਜਾਂਦੇ ਨੇ। ਬਿਲਕੁਲ, ਕਿਉਂਕਿ ਇਹ ਬੇਸਿਕਲੀ ਇਹ ਅੰਦਰਲਾ ਤੁਹਾਡਾ ਇੱਕ ਡਰ ਹੁੰਦਾ ਹੈ ਜਿਹਨੂੰ ਤੁਸੀਂ ਢਕਣ ਦੇ ਲਈ ਬਹੁਤ ਵਾਰ ਉਹ ਬੁਲੀ ਵਾਂਗ ਦੱਸਦੇ ਹੋ ਕਿ ਮੈਂ ਕਿਸੇ ਤੋਂ ਨਹੀਂ ਡਰਦਾ। ਅਸਲ ਤੁਸੀਂ ਡਰ ਰਹੇ ਹੁੰਦੇ ਹੋ। ਔਰ ਜਦੋਂ ਤੁਸੀਂ ਕਿਸੇ ਨੂੰ ਵੀ ਡਰਾ ਰਹੇ ਹੁੰਦੇ ਹੋ, ਅਸਲ ਤੁਸੀਂ ਆਪ ਹੀ ਡਰ ਰਹੇ ਹੁੰਦੇ ਹੋ। ਔਰ ਫਿਰ ਜਦੋਂ ਇਹਨਾਂ ਕੋਵਰਡਸ ਦੀ ਆਈਡੀਓਲੋਜੀ ਉਹ ਹੈ ਹਿੰਦੂ ਹਿੰਦੀ ਹਿੰਦੁਸਤਾਨ, ਉਸੇ ਹੀ ਹਿਟਲਰ ਦੀ ਤਰਜ਼ ਦੇ ਉੱਤੇ। ਔਰ ਸਾਡੇ ਇੱਕ ਵੀਰ ਨੇ, ਕਿਉਂਕਿ ਅਸੀਂ ਅੱਜ ਕੱਲ੍ਹ ਬਹੁਤੇ ਫੇਸਬੁੱਕ ਵਾਲੇ ਮੈਸੇजेस ਪੜ੍ਹ ਤਾਂ ਲੈਂਦੇ ਹਾਂ ਪਰ ਉਹਨਾਂ ਨੂੰ ਡਿਸਕਸ ਨਹੀਂ ਕਰ ਸਕਦੇ, ਪਰ ਇੱਕ ਵੀਰ ਨੇ ਕਿਉਂਕਿ ਉਹਨਾਂ ਕੀ ਵਕਤ ਹੁੰਦਾ, ਉਹਨਾਂ ਨੇ ਲਿਖਿਆ ਹੈ ਕਿ ਵੀ ਇਹ ਜਦੋਂ ਮੋਦੀ 2004 ਦੇ ਵਿੱਚ ਚੀਫ ਮਿਨਿਸਟਰ ਸੀ ਗੁਜਰਾਤ ਦਾ, in 2004 when now Indian Prime Minister Modi was Chief Minister of Gujarat, school textbooks published by the Gujarat State Board portrayed Hitler as a hero and glorified fascism. ਫਾਸ਼ੀਵਾਦ ਨੂੰ ਉਭਾਰਨਾ, ਉਹਦੀ ਬਹੁਤ ਤਾਰੀਫ। ਔਰ ਉਹਨਾਂ ਕਿਤਾਬਾਂ ਦੇ ਵਿੱਚ ਜਿਹੜੇ ਇਹਦੇ ਚੀਫ ਮਿਨਿਸਟਰ ਹੁੰਦੇ ਆ ਉੱਥੇ ਉਹਨੇ ਛਪਵਾਈਆਂ ਉਹਨਾਂ ਦੇ ਆਪਣੇ ਸਕੂਲ ਟੈਕਸਟ ਬੋਰਡ ਤੋਂ, ਉਹਦੇ 'ਚ ਹਿਟਲਰ ਨੂੰ ਹੀਰੋ ਦੇ ਤੌਰ 'ਤੇ ਪ੍ਰੈਜ਼ੈਂਟ ਕੀਤਾ ਗਿਆ ਸੀ। The 10th grade social studies textbook had chapters entitled Hitler the Supremo and Internal Achievements of Nazism. The section on the ideology of Nazism reads, ਉਹਨੇ ਕਿਹਾ ਵੀ ਇਹ ਜਿਹੜੀਆਂ ਕਿਤਾਬਾਂ ਸੀ 10ਵੀਂ ਦੀਆਂ, ਉਹਨਾਂ ਦੇ ਵਿੱਚ ਇਹ ਚੈਪਟਰ ਸੀ ਕਿ ਹਿਟਲਰ ਕਿਵੇਂ ਸਭ ਤੋਂ ਉੱਚਾ ਲੀਡਰ ਹੈ ਔਰ ਨਾਜ਼ੀਜ਼ਮ ਜਾਂ ਹਿਟਲਰ ਦੀ ਪਾਰਟੀ ਜਾਂ ਹਿਟਲਰ ਦੀ ਸੋਚ ਜਿਹੜੀ ਨਸਲਵਾਦੀ ਸੀ, ਨਾਜ਼ੀਜ਼ਮ ਉਹਨੂੰ ਕਹਿੰਦੇ ਨੇ, ਕਿ ਉਹਨਾਂ ਦੀਆਂ ਕੀ ਪ੍ਰਾਪਤੀਆਂ ਨੇ। ਤੇ ਜਿਹੜਾ ਆਈਡੀਓਲੋਜੀ ਆਫ ਨਾਜ਼ੀਜ਼ਮ ਦੇ ਵਿੱਚ ਇੱਕ ਕੋਟ ਇਹਨਾਂ ਨੇ ਵੀਰ ਨੇ ਦਿੱਤੀ ਹੈ ਕਿ ਉਹਦੇ 'ਚ ਇਹ ਹੈ, ਕੋਟ ਅਨਕੋਟ ਹੈ, ਹਿਟਲਰ ਲੈਂਟ ਡਿਗਨਿਟੀ ਐਂਡ ਪ੍ਰੈਸਟੀਜ ਟੂ ਦ ਜਰਮਨ ਗਵਰਨਮੈਂਟ। He adopted the policy of opposition towards the Jewish people and advocated the supremacy of the German race. ਕਿ ਹਿਟਲਰ ਨੇ ਆਪਣੇ ਇਸ ਫਾਸ਼ੀਵਾਦ ਜਾਂ ਯਹੂਦੀਆਂ ਔਰ ਇਹ ਨਸਲਵਾਦ ਦੀ ਪਾਲਿਸੀ ਦੇ ਹੱਕ 'ਚ ਜਾ ਕੇ ਹੀ ਲੈਂਟ ਡਿਗਨਿਟੀ ਐਂਡ ਪ੍ਰੈਸਟੀਜ ਟੂ ਦਾ, ਕਿ ਉਹਦੇ ਨਾਲ ਜਰਮਨ ਲੋਕਾਂ ਨੂੰ ਪ੍ਰਾਈਡ ਮਿਲਿਆ, ਉਹਨਾਂ ਦਾ ਮਾਣ ਸਨਮਾਨ ਵਧਿਆ। ਇਹ 2004 'ਚ ਆਪਣੇ ਸਕੂਲ ਦੇ ਗੁਜਰਾਤ ਸਟੇਟ ਦੇ ਬੱਚਿਆਂ ਨੂੰ, 10ਵੀਂ ਦੇ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ। ਹੁਣ ਜਿਨ੍ਹਾਂ ਦੀ ਮਾਨਸਿਕਤਾ ਇਸ ਪੀਰੀਅਡ ਦੇ ਵਿੱਚ ਇਸ ਢੰਗ ਨਾਲ ਟ੍ਰੇਨਡ ਕੀਤੀ ਹੋਈ ਹੈ, ਅੱਜ ਜਿਵੇਂ ਉਹ ਰਿਐਕਟ ਕਰਦੇ ਨੇ ਕਿਸੇ ਸਿਚੁਏਸ਼ਨ ਨੂੰ, ਮੋਦੀ ਅਮਿਤ ਸ਼ਾਹ ਉਹ ਤਾਂ ਚੁੱਪਚਾਪ ਕਰਕੇ ਕੁਛ ਕਰ ਦਿੰਦੇ ਨੇ ਤੇ ਬਾਕੀ ਕਿਵੇਂ ਲੋਕ, ਕਿਉਂਕਿ ਉਹ ਆਲਰੇਡੀ ਜਿਵੇਂ ਤੁਸੀਂ ਇੱਕ ਪਾਸੇ ਉਹ ਹੁੰਦੇ ਨੇ ਜਿਨ੍ਹਾਂ ਨੂੰ ਜਦੋਂ
ਕਈ ਵਾਰ ਉਹ ਇੱਕ ਬੱਚੇ ਦੇ ਹਵਾਲੇ ਨਾਲ ਜਿਹੜਾ 47 ਚ ਇੱਕ ਪਾਸੇ ਰਹਿ ਗਿਆ, ਉਹ ਕਹਿ ਰਿਹਾ ਕਿ ਜੀ ਮੈਨੂੰ ਮਤਲਬ ਮੈਂ ਜਦੋਂ ਦੂਸਰੇ ਥਾਂ ਤੇ ਸੀ ਤਾਂ ਮੈਂ ਖਾਂਦਾ ਹੀ ਕੁਛ ਨਹੀਂ ਸੀ, ਔਰ ਮੈਨੂੰ ਇਹ ਲੱਗੇ ਕਿ ਵੀ ਕੁਛ ਵੀ ਨਹੀਂ, ਛੋਟਾ ਸੀ ਕਹਿੰਦਾ 3-4 ਸਾਲ। ਤਾਂ ਇੱਕ ਦਿਨ ਕਹਿੰਦਾ ਹੈ ਕਿ ਵੀ ਮੈਂ ਜਿਹੜੀ ਮੇਰੀ ਅਡੋਪਟਡ ਜਿਹਨੇ ਮੈਨੂੰ ਮਾਂ ਨੇ ਪਾਲਿਆ, ਕਹਿੰਦੇ ਕਿ ਉਹਨੇ ਮੈਨੂੰ ਕਿਤੇ ਦੂਰ ਰੱਖਿਆ ਹੋਇਆ ਸੀ ਔਰ ਉਹ ਦੁੱਧ ਰਿੜਕ ਰਹੀ ਸੀ, ਔਰ ਮੈਂ ਜਦੋਂ ਰਿੜ ਕੇ ਉੱਥੇ ਆਇਆ ਤੇ ਮੈਂ ਉਸ ਚਾਟੀ ਦੇ ਨਾਲ ਜਿਹੜਾ ਮੱਖਣ ਮੂੰਹ 'ਚ ਪਾਣਾ, ਤੇ ਕਹਿੰਦੇ ਵੀ ਉਹਨੇ ਕਿਹਾ ਵੀ ਹਾਏ ਹਾਏ ਤੈਨੂੰ ਤਾਂ ਤੇਰੀ ਮਾਂ ਨੇ ਮੱਖਣਾ ਨਾਲ ਪਾਲਿਆ ਹੋਇਆ। ਹੁਣ ਅਸੀਂ ਪੰਜਾਬੀ 'ਚ ਐਕਸਪ੍ਰੈਸ਼ਨ ਤਾਂ ਕਹਿੰਦੇ, ਉਹਨੂੰ ਕਹਿੰਦੇ ਵੀ ਕਿਉਂਕਿ ਉਹਦੀ ਤਾਂ ਟ੍ਰੇਨਿੰਗ ਹੀ ਮੱਖਣਾ ਨਾਲ ਪੜਨ ਦੀ ਸੀ, ਉਹ ਦੁੱਧ ਵੀ ਨਹੀਂ ਸੀ ਪੀਂਦਾ, ਕੁਝ ਵੀ ਨਹੀਂ ਸੀ ਖਾਂਦਾ, ਉਹ ਡਾਕਟਰਾਂ ਨੂੰ ਦਿਖਾਉਂਦੇ ਫਿਰਦੇ ਸੀ ਵੀ ਹੈ ਕੀ ਹੈ। ਹੁਣ ਇੱਕ ਪਾਸੇ ਉਹ ਨੇ ਜਿਹੜੇ ਪਿਆਰ ਦੇ ਵਿੱਚ ਪਲਦੇ ਨੇ, ਜਿਨ੍ਹਾਂ ਦੀ ਤਹਿਜ਼ੀਬ 'ਚ, ਜਿਨ੍ਹਾਂ ਦੇ ਮਜ਼ਹਬ 'ਚ, ਜਿਨ੍ਹਾਂ ਦੀ ਸੋਚ ਦੇ ਵਿੱਚ ਲਵ ਆਲ, ਹਰ ਇੱਕ ਨੂੰ ਪਿਆਰ ਕਰੋ, ਸਰਬੱਤ ਦਾ ਭਲਾ ਹੈ। ਪਰ ਹੁਣ ਜਿਹੜੇ ਇਹਨਾਂ ਨੇ ਇਹ ਲੋਕ ਪਿਛਲੇ ਕਈ ਦਹਾਕਿਆਂ ਦੀ ਟ੍ਰੇਨਿੰਗ ਦੇ ਨਾਲ, ਵੈਸੇ ਤਾਂ 100 ਸਾਲ ਤੋਂ RSS ਦਾ ਜਨਮ ਹੁੰਦਾ ਹੈ, ਪਰ ਜੇ ਅਸੀਂ ਇਹਨਾਂ ਦੀ ਜਿਹੜੀ ਆ 1990 ਤੋਂ ਦੇਖੀਏ, ਜਦੋਂ ਇਹਨਾਂ ਨੇ ਬਾਬਰੀ ਮਸਜਿਦ ਸ਼ਹੀਦ ਕੀਤੀ, ਔਰ ਪਿਛਲੇ 3 ਦਹਾਈਆਂ ਦਾ, ਹੁਣ 3 ਦਹਾਈਆਂ 30 ਸਾਲ 'ਚ ਉਹ ਜਨਰੇਸ਼ਨ ਤਿਆਰ ਹੋ ਚੁੱਕੀ ਹੈ ਜਿਹੜੀ ਨਾਗਾਂ ਦੇ ਜ਼ਹਿਰ ਦੇ ਨਾਲ ਪਲੀ ਹੋਈ ਹੈ, ਜਿਨ੍ਹਾਂ ਨੂੰ ਕੁੱਟੀ ਦੇ ਵਿੱਚ ਹੀ ਜ਼ਹਿਰ ਦਿੱਤਾ ਹੋਇਆ। ਤੇ ਉਹ ਜਦੋਂ ਰਿਐਕਟ ਕਰਦੇ ਨੇ, ਆਮ ਲੋਕਾਂ ਨੂੰ ਲੱਗਦਾ ਹੈ ਕਿ ਭਾਈ ਇਹ ਇਹਨਾਂ ਦੀ ਇਨਸਾਨੀਅਤ ਕਿੱਥੇ ਹੈ, ਕਿਉਂਕਿ ਉਹ ਆਲਰੇਡੀ ਹੈਵਾਨ ਕਹਿਣਾ ਵੀ ਇਹਨਾਂ ਨੂੰ ਹੈਵਾਨਾਂ ਦੀ ਜਿਹੜੀ ਹੈ, ਮੈਂ ਸਮਝਦਾ ਕਿ ਉਹਨਾਂ ਦੀ ਬੇਇੱਜ਼ਤੀ ਕਰਨਾ ਹੈ ਜਾਂ ਉਹਨਾਂ ਦੀ ਡਿਗਨਿਟੀ ਨੂੰ ਚੈਲੰਜ ਕਰਨਾ ਹੈ। ਹੈਵਾਨ ਕਦੇ ਜੰਗਲ ਦੇ ਵਿੱਚ ਆਪਣੀ ਪੇਟ ਦੀ ਭੁੱਖ ਲਈ ਕੋਈ ਇੱਕ ਜਾਨਵਰ ਦੂਸਰੇ ਨੂੰ ਮਾਰਦਾ, ਅਦਰਵਾਈਜ਼ ਉਸੇ ਜੰਗਲ 'ਚ ਹੀ ਸਾਰੇ ਰਹਿ ਰਹੇ ਹੁੰਦੇ ਨੇ। ਇੱਕੋ ਹੀ ਦਰਖਤ ਹੁੰਦਾ, ਉਹਦੇ ਥੱਲੇ ਰਾਤ ਨੂੰ ਸੂਰਜ ਡੁੱਬਣ ਦੇ ਨਾਲ ਪੰਛੀ ਆਉਂਦੇ ਨੇ, ਅੱਡ ਅੱਡ ਆਵਾਜ਼ਾਂ ਕੱਢਣ ਵਾਲੇ, ਉੱਥੇ ਬਸੇਰਾ ਕਰਦੇ ਨੇ, ਸਵੇਰੇ ਆਪੋ ਆਪਣੇ ਉੱਡ ਜਾਂਦੇ ਨੇ। ਉਹ ਕਿਸੇ ਨੂੰ ਮਾਰ ਨਹੀਂ ਰਹੇ ਹੁੰਦੇ, ਆਪਣੀ ਸਿਰਫ ਭੁੱਖ ਲਈ ਜਿਹੜਾ ਇੱਕ ਦਾ ਪ੍ਰੇ ਦੂਜਾ ਉਹਨਾਂ ਕੋ ਬਣਦਾ। ਔਰ ਇਸ ਸਾਰੇ ਦੇ ਦੌਰ 'ਚ ਇਹਨਾਂ ਨੂੰ ਹੁਣ ਇਹ ਇਸ ਲਈ ਵੀ ਅਨਨਰਵ ਨੇ ਕਿਉਂਕਿ ਇਹਨਾਂ ਨੂੰ ਇਹ ਲੱਗਦਾ ਸੀ ਵੀ ਅਸੀਂ ਕਸ਼ਮੀਰ ਦਾ ਕੰਮ ਕਰਤਾ, ਕੀ ਕਰ ਲਿਆ ਦੁਨੀਆ ਨੇ ਸਾਡਾ, CAA ਦੂਜਾ ਲੈਣ ਦਾ ਕੀ ਕਰ ਲਿਆ, ਭਾਰਤ 'ਚ 200 ਮਿਲੀਅਨ ਮੁਸਲਮਾਨ ਆਲਰੇਡੀ ਔਨ ਦਾ ਰਨ ਕਰ ਦਿੱਤੇ, ਡੀਫਰੈਂਚਾਈਜ਼ ਕਰਤਾ ਉਹਨਾਂ ਨੂੰ। UP 'ਚੋਂ ਮੁੰਦਰਾਂ ਵਾਲਾ ਜਿਹੜਾ ਉਹ ਯੋਗੀ ਗੁੰਡਾ, ਉਹਨੇ ਕਿਸ ਕਿਸਮ ਦੇ ਜ਼ੁਲਮ ਕੀਤੇ ਹੋਏ ਨੇ, ਕੋਈ ਲਵ ਜਿਹਾਦ, ਕੋਈ ਉਹਨਾਂ ਨੇ ਕਿਹਾ ਜੀ ਸਾਨੂੰ ਕੌਣ ਰੋਕ ਸਕਦਾ, ਇਹ ਕੀ ਹੈ, 2% ਤੋਂ ਵੀ ਘੱਟ ਨੇ ਜ਼ਮੀਨਾਂ ਇਹਨਾਂ ਦੇ ਕੋਲ, ਇਹਨਾਂ ਤੋਂ ਲਓ ਪਹਿਲਾਂ, ਇੱਥੇ ਵੀ ਡੈਮੋਗ੍ਰਾਫਿਕਸ ਬਦਲੋ, ਕਸ਼ਮੀਰ ਬਣਾਓ, ਇੱਥੇ ਲਿਆ ਕੇ ਵਸਾਓ ਭਈਆਂ ਨੂੰ, ਔਰ ਇਹਨਾਂ ਨੂੰ ਮੁਜ਼ਾਹਰੇ ਬਣਾਓ। ਇਹ ਬੜੇ ਜਿਹੜੇ ਨੇ ਕਿਸਾਨ ਟਰੈਕਟਰਾਂ ਤੇ ਚੜ੍ਹੇ ਔਰ ਮੁੱਛਾਂ ਨੂੰ ਵੱਟ ਦੇ ਕੇ ਤੁਰੇ ਫਿਰਦੇ ਨੇ, ਇਹਨਾਂ ਨੂੰ ਜਿਹੜਾ ਭਈਏ ਬਣਾਓ ਔਰ ਭਈਆਂ ਨੂੰ ਇਹਨਾਂ ਦੇ ਖੇਤਾਂ 'ਚ ਲਿਆ ਕੇ ਮਾਲਕ ਬਣਾਓ। ਇਹ ਹੋਰ ਅੰਬਾਨੀ, ਅਡਾਨੀ, ਪਤੰਜਲੀ ਕੌਣ ਨੇ, ਇਹਨਾਂ ਦੇ ਹੱਥ 'ਚ ਪਾਵਰ ਦੇਣ ਦੀ ਲਾਈਨ। ਹੁਣ ਇਹ ਇਹਨਾਂ ਨੂੰ ਨਹੀਂ ਸੀ ਪਤਾ ਕਿ ਰੱਬ ਦੇ ਘਰ 'ਚ ਬਹੁਤ ਕੁਝ ਚੱਲ ਰਿਹਾ ਹੁੰਦਾ ਹੈ, ਔਰ ਐਸੇ ਵੀ ਰੱਬ ਨੇ ਇਨਸਾਨ ਬਣਾਏ ਹੋਏ ਨੇ ਇਸ ਧਰਤੀ ਦੇ ਉੱਤੇ ਜਿਹੜੇ ਸ਼ੈਤਾਨ ਦੇ ਸਾਹਮਣੇ ਖਲੋ ਕੇ ਵੀ, ਔਰ ਇਹਨਾਂ ਨੂੰ ਭੁੱਲ ਜਾਂਦੇ ਨੇ। ਆਪ ਹੀ ਰਾਮ ਤੇ ਰਾਵਣ ਦੀ ਕਹਾਣੀ ਸੁਣਾਉਂਦੇ ਨੇ। ਔਰ ਜੇ ਅਸੀਂ ਸੈਮਿਟਿਕ ਧਰਮਾਂ ਦੇ ਹਵਾਲੇ ਨਾਲ ਦੇਖੀਏ ਤੇ ਡੇਵਿਡ ਕਿਲਡ ਗੋਲਾਇਥ, ਕਿੱਡਾ ਵੱਡਾ ਗੋਲਾਇਥ, ਕਿੰਨਾ ਤੋਂ ਗਲੇਲ ਦੇ ਨਾਲ ਉਹਨੂੰ ਮਾਰ ਦਿੰਦਾ। ਹੁਣ ਉਹ ਗਲੇਲ 'ਚ ਤਾਕਤ ਨਹੀਂ ਹੁੰਦੀ, ਉਹ ਜਸਟਿਸ ਰੱਬ ਦੇ 'ਚ ਤਾਕਤ ਹੁੰਦੀ। ਉਹ ਕਿਹਦੇ ਹੱਥ 'ਚ ਗਲੇਲ ਫੜਾ ਦੇ, ਇਹ ਉਹਦਾ ਕਰਮ ਹੈ। ਔਰ ਅੱਜ ਉਹ ਗਲੇਲ ਸਿੱਖਾਂ ਦੇ ਹੱਥ 'ਚ ਆ ਗਏ ਹੈ। ਉਹਨਾਂ ਨੇ ਕਿਹਾ ਕਿ ਭਾਈ ਹੁਣ ਤਾਂ ਤੇਰਾ ਮੱਥਾ ਤਾਂ ਫੋੜਨਾ ਹੀ ਫੋੜਨਾ, ਅੱਖਾਂ ਵੀ ਤੇਰੀਆਂ ਕੱਢਣੀਆਂ ਔਰ ਤੈਨੂੰ ਦੱਸਣਾ ਕਿ ਜ਼ੁਲਮ ਕੀ ਹੁੰਦਾ। ਔਰ ਇੱਕਦਮ ਜਿਵੇਂ ਬੇਸ਼ੱਕ 70 ਤੋਂ ਜ਼ਿਆਦਾ ਦਿਨ ਹੋ ਗਏ ਨੇ, 2 ਮਹੀਨੇ ਪੰਜਾਬ 'ਚ ਸੀ, ਪਰ ਜਿਵੇਂ ਗਲੋਬਲ ਸੈਲੀਬ੍ਰਿਟੀਜ਼ ਨੇ, ਔਰ ਅਸੀਂ ਰੋਜ਼ਾਨਾ ਹੀ ਗੱਲ ਕਰਦੇ ਹਾਂ ਪਿਛਲੇ 2-3 ਦਿਨ ਤੋਂ। ਵੈਸੇ ਅੱਜ ਇਹ ਵੀ ਪੋਸਟ ਸੀ ਕਿ ਪੰਜਾਬ ਦੀ ਬੱਚੀ ਰਿਹਾਨਾ ਦਾ ਜਨਮ ਦਿਨ 28 ਫਰਵਰੀ ਨੂੰ ਹੈ। ਪੰਜਾਬੀਓ ਕੇਕ ਵੀ ਕੱਟੋ ਤੇ ਉਸ ਦੇ ਲਈ ਉਹਨੂੰ ਵਧਾਈਆਂ ਵੀ ਦਿਓ। ਔਰ ਵੈਸੇ ਕੋਈ ਸ਼ੱਕ ਨਹੀਂ ਹੈ ਕਿ ਉਹਦਾ 100 ਮਿਲੀਅਨ ਸੀ ਫਾਲੋਅਰ, ਹੁਣ ਅੱਜ ਮੈਂ ਦੇਖ ਲਿਆ 101 ਮਿਲੀਅਨ, 10 ਲੱਖ ਇਹਨਾਂ 2 ਦਿਨਾਂ 'ਚ ਆ ਗਏ। ਔਰ ਜੇ ਇੱਕ ਪਾਸੇ ਰਿਹਾਨਾ ਉਹ ਇੱਕ ਆਵਾਜ਼ ਬਣੀ, ਦੁਨੀਆ ਭਰ ਦੇ ਸੈਲੀਬ੍ਰਿਟੀਜ਼ ਨੇ ਨਾਲ ਜੁਆਇਨ ਕੀਤਾ। 18 ਸਾਲਾ ਬੱਚੀ ਐਨਵਾਇਰਨਮੈਂਟਲਿਸਟ ਗ੍ਰੇਟਾ, ਔਰ ਹੁਣ ਈਵਨ ਜਿਹੜਾ ਟਵਿੱਟਰ ਦਾ ਮਾਲਕ ਹੈ ਉਹਨੇ ਵੀ ਰਿਹਾਨਾ ਦੇ ਉਸ ਟਵੀਟ ਨੂੰ ਜਿਹੜਾ ਉਹ ਲਾਈਕ ਕਰਕੇ ਫਾਰਵਰਡ ਕੀਤਾ। 4 ਚੁਫੇਰੇ ਹੈ। ਔਰ ਅੱਜ ਈਵਨ ਮੈਂ ਦੇਖ ਰਿਹਾ ਸੀ ਕਿ ਬ੍ਰਿਟਿਸ਼ MP ਤਨਮਨਜੀਤ ਸਿੰਘ ਢੇਸੀ, ਹਾਲਾਂਕਿ ਜਗਮੀਤ ਸਿੰਘ ਹੋਰਾਂ ਨੇ ਵੀ ਕੈਨੇਡਾ ਤੋਂ ਥੈਂਕ ਯੂ ਕੀਤਾ ਰਿਹਾਨਾ ਦਾ। ਉਹਨਾਂ ਨੇ ਕਿਹਾ, ਟਵੀਟ ਕੀਤਾ ਹੈ ਤਨਮਨਜੀਤ ਸਿੰਘ ਢੇਸੀ MP, ਹੋਪ ਯੂ ਆਰ ਓਕੇ, ਗ੍ਰੇਟਾ ਥਨਬਰਗ ਟੇਕਸ ਗ੍ਰੇਟ ਕਰੇਜ ਟੂ ਸਪੀਕ ਟਰੂਥ ਟੂ ਪਾਵਰ instead of parroting officially given lines.
Much older celebrities especially have lot to learn from you. Your global work has always inspired, so don't let hate stop you from standing for human rights. ਹੁਣ ਇਹ ਕਿਉਂਕਿ ਬੀਬੀ ਨੇ ਗ੍ਰੇਟਾ ਥਨਬਰਗ ਨੇ ਜੀ। ਉਹਨੇ ਦੁਬਾਰਾ ਟਵੀਟ ਕੀਤਾ, ਉਹਨੇ ਕਿਹਾ ਮੈਂ ਡਰਨ ਵਾਲੀ ਨਹੀਂ, ਡਰਨ ਵਾਲੀ ਨਹੀਂ ਆਈ ਐਮ ਸੋ ਉਹਨੂੰ ਐਪਰੀਸ਼ੀਏਟ ਕੀਤਾ ਹੈ ਕਿ ਤੇਰੇ ਤੋਂ ਵੱਡੀਆਂ ਉਮਰਾਂ ਵਾਲੇ ਜਿਹੜੇ ਨੇ ਉਹਨਾਂ ਚੋਂ ਕਈਆਂ ਨੇ ਮੂੰਹ ਚੋਂ ਘੁੰਗਣੀਆਂ ਨਹੀਂ ਕੱਢੀਆਂ ਜੀ। ਔਰ ਤੂੰ ਇਹ ਸਾਨੂੰ ਰਸਤਾ ਦੱਸਿਆ ਹੈ ਸੱਚ ਬੋਲ ਕੇ। ਔਰ ਇਸ ਸਾਰੇ ਚੋਂ ਜਿਹੜੀ ਮੈਂ ਸਮਝਦਾ ਵੀ ਅੱਜ ਇੱਕ ਪਾਵਰਫੁਲ ਸਟੇਟਮੈਂਟ ਯੂਨਾਈਟਿਡ ਨੇਸ਼ਨਸ ਦੀ ਬਾਡੀ ਹੈ, ਜਿਹਨੂੰ ONCHR ਕਹਿੰਦੇ ਨੇ, ਆਫਿਸ ਆਫ ਯੂਨਾਈਟਿਡ ਨੇਸ਼ਨਸ ਹਾਈ ਕਮਿਸ਼ਨਰ ਫਾਰ ਹਿਊਮਨ ਰਾਈਟਸ ਜਨੀਵਾ 'ਚ ਹੈ, ਉਹਨਾਂ ਦੀ ਬੜੀ ਸਟਰੋਂਗ ਸਟੇਟਮੈਂਟ ਆਈ ਹੈ, ਐਕਸਰਸਾਈਜ਼ ਮੈਕਸਿਮਮ ਰੈਸਟ੍ਰੇਂਟ UN ਹਿਊਮਨ ਰਾਈਟਸ ਬਾਡੀ ਔਨ ਫਾਰਮਰਸ ਪ੍ਰੋਟੈਸਟ। ਉਹਨਾਂ ਨੇ ਜਨੀਵਾ ਤੋਂ ਇਹ ਕਿਹਾ ਇੰਡੀਅਨ ਗਵਰਨਮੈਂਟ ਨੂੰ ਵੀ, ਔਰ ਉਹਨਾਂ ਨੇ ਕਿਹਾ ਕਿ ਭਾਈ ਐਕਸਰਸਾਈਜ਼ maximum restraint, emphasizing that it is crucial to find equitable solutions with due respect to human rights for all। और पूरी ये स्टेटमेंट है, हैशटैग ਤੇ ਵੀ ਉਹਨਾਂ ਨੇ ਕੀਤਾ ਹੈ ਕਿ ਭਾਈ ਇਹ ਨਹੀਂ ਹੈ। ਔਰ ਉੱਥੇ ਕੀ ਚੱਲ ਰਿਹਾ ਪਿੱਛੇ ਅਸੀਂ ਦੇਖ ਰਹੇ ਹਾਂ ਵੀ ਭਾਵੇਂ ਕਿਸਾਨਾਂ ਨੇ 6 ਤਰੀਕ ਦੇ ਚੱਕਾ ਜਾਮ ਦੀ ਗੱਲ ਕੀਤੀ ਸੀ ਭਾਰਤ 'ਚ, ਪਰ ਜਿਵੇਂ ਅਸੀਂ ਪਹਿਲਾਂ ਵੀ ਕਿਹਾ ਸੀ ਕਿ ਜਦੋਂ ਫਿਰ ਲੀਡਰਸ਼ਿਪ ਵੇਰੀਡ ਹੋ ਰਹੀ ਹੈ ਤੇ ਉਹਦਾ ਇਹ ਹੋਇਆ ਕਿ ਹੁਣ ਯੂਪੀ, ਉੱਤਰਾਖੰਡ ਤੇ ਦਿੱਲੀ ਭਾਵੇਂ ਫੈਸਲਾ ਉਹਨਾਂ ਨੇ ਕੰਸੈਂਟ ਨਾਲ ਹੀ ਕੀਤਾ ਹੈ, ਉਹਦੇ 'ਚ ਚੱਕਾ ਜਾਮ ਨਹੀਂ ਹੋਏਗਾ। ਉਹਦੇ 'ਚ ਉਹਨਾਂ ਨੇ ਹੋਰ ਗੱਲਾਂ ਕਹੀਆਂ ਕਿ ਜੀ ਗੰਨਾ ਕੱਟ ਰਹੇ ਨੇ ਕਿਸਾਨ ਜਾਂ ਦੂਜਾ, ਪਰ ਮੈਨੂੰ ਲੱਗਦਾ ਵੀ ਜ਼ਿਆਦਾ ਉਹ ਫੀਅਰਫੁਲ ਨੇ ਕਿ ਵਾਇਲੈਂਸ ਨਾ ਹੋਏ, ਕਿ ਉਹ ਲਾਲ ਕਿਲੇ ਵਾਲੇ ਬਹਾਨੇ ਵਾਂਗ ਕੁਝ ਹੋਰ ਕਰਨ। ਫਿਰ ਵੈਸੇ ਚੱਕਾ ਜਾਮ ਦੀ ਲੋੜ ਵੀ ਨਹੀਂ ਸੀ। ਇਹਦਾ ਮਤਲਬ ਇਹ ਹੈ ਵੀ ਤੁਸੀਂ ਸਿਰਫ ਪੰਜਾਬ ਤੇ ਹਰਿਆਣੇ ਨੂੰ ਨਾ ਛੱਡ ਦਿਓ ਕਿ ਵੀ ਉਹੀ ਵਾਇਲੈਂਸ ਕਰਨ ਤੇ ਫਿਰ ਸਿੱਖ ਫਿਰ ਟਾਰਗੇਟ ਹੋਣ, ਪਰ ਇਹ ਉਹਨਾਂ ਨੇ ਫੈਸਲਾ ਲਿਆ। ਹਾਲਾਂਕਿ ਜਿਹੜੇ ਅਦਰਵਾਈਜ਼ ਟਕੈਤ ਭਰਾ ਨੇ ਦੋਨੋਂ, ਸਟੇਟਮੈਂਟਾਂ ਤਾਂ ਬੜੀਆਂ ਚੜ੍ਹਦੀਆਂ ਦਿੰਦੇ ਨੇ, ਉਹਨਾਂ ਨੇ ਕਿਹਾ ਕਿ ਜੇ ਆ ਕਿੱਲ ਲਾਏ ਸੀ ਇਹਨਾਂ ਨੇ ਹੁਣ ਪਾਸੇ ਕਰਤੇ, ਕਹਿੰਦੇ ਹਾਂ ਜਿੱਥੋਂ ਹਟਾਏ ਹੈ ਉੱਥੇ ਅਸੀਂ ਫੁੱਲ ਲਾ ਰਹੇ ਹਾਂ, ਨਾਲ ਦੀ ਨਾਲ ਫੋਟੋ ਵੀ ਆ ਗਈ ਕਿ ਉਹ ਕਹਿੰਦੇ ਫੁੱਲ ਲਾ ਰਹੇ ਨੇ। ਇੱਕ ਹੋਰ ਨੂੰ ਪੁੱਛਿਆ ਕਿ ਜੀ ਕਿੱਲ ਲਾਏ ਨੇ, ਕਹਿੰਦੇ ਹਾਂ ਇਹ ਜ਼ਮੀਨ 'ਚ ਨਹੀਂ ਗੱਡੇ, ਇਹ ਆਪਣੇ ਤਾਬੂਤ ਦੇ ਵਿੱਚ ਜਿਹੜੇ ਨੇ ਉਹ ਕਿੱਲ ਗੱਡੇ ਨੇ, ਕਿ ਮੋਦੀ ਸਰਕਾਰ ਦਾ ਤਾਬੂਤ ਹੈ, ਜ਼ਾਹਰ ਹੈ, ਜਿਹਦੇ 'ਚ ਡੈੱਡ ਬੋਡੀ ਜਦੋਂ ਜਨਾਜ਼ਾ ਉੱਠਦਾ ਤਾਂ ਉਹਨੇ ਕਿਹਾ ਜੀ ਇਹ ਕਿੱਲ ਜਿਹੜੇ ਨੇ ਜ਼ਮੀਨ 'ਚ ਨਹੀਂ ਗੱਡੇ, ਇਹ ਤਾਬੂਤ 'ਚ ਗੱਡੇ ਨੇ। ਔਰ ਇਹ ਵੀ ਸਾਹਮਣੇ ਆਇਆ ਖਾਸ ਤੌਰ 'ਤੇ ਜਿਵੇਂ ਸਿੱਖ ਸਿਆਸਤ ਵੱਲੋਂ ਕਿ ਵੀ ਹੁਣੇ ਲਗਾਤਾਰਤਾ ਨਾਲ ਚੱਲ ਰਿਹਾ ਕਿ ਕਿੰਨੇ ਉਹਨਾਂ ਨੇ ਨਜਾਇਜ਼ ਬੰਦੇ ਚੁੱਕੇ ਹੋਏ ਨੇ, ਲੇਕਿਨ 123 ਦੀ ਲਿਸਟ ਸਾਹਮਣੇ ਆਈ ਹੈ ਜਿਹੜੇ ਇਸ ਵੇਲੇ ਉਹਨਾਂ ਦੀ ਕਸਟਡੀ 'ਚ ਐਸੇ ਕੇਸ ਪਾਏ ਨੇ ਕਿ 10-10 ਸਾਲ ਜ਼ਮਾਨਤ ਨਹੀਂ ਹੋ ਸਕਦੀ, UAPA ਲਾ ਦਿਓ 4 ਸਾਲ ਵੈਸੇ ਨਹੀਂ ਹੁੰਦੀ। ਇਹਨਾਂ 123 ਚੋਂ ਜਿਨ੍ਹਾਂ ਦੀ ਲਿਸਟ ਸਾਹਮਣੇ ਆਈ ਹੈ, ਹਾਲਾਂਕਿ ਨੰਬਰ ਇਸ ਤੋਂ ਬਹੁਤ ਜ਼ਿਆਦਾ ਹੈ, 70 ਜਿਹੜੇ ਨੇ ਉਹ ਪੰਜਾਬ ਨਾਲ ਸੰਬੰਧਿਤ ਨੇ, 32 ਹਰਿਆਣੇ ਨਾਲ ਚੋਂ ਨੇ, ਦਿੱਲੀ ਚੋਂ 19 ਨੇ, ਯੂਪੀ ਚੋਂ 1 ਹੈ, ਔਰ UK ਚੋਂ ਵੀ 1 ਹੈ। ਹੁਣ UK ਚੋਂ ਵੀ ਕੋਈ ਗਿਆ ਉੱਥੇ ਵਿਚਾਰਾ ਬੈਠਾ ਹੋਣਾ, ਉਹਨਾਂ ਦੀ ਹਮਦਰਦੀ 'ਚ ਉਹਨੂੰ ਵੀ ਉਹਨਾਂ ਨੇ ਚੁੱਕ ਲਿਆ। ਔਰ ਇਹ ਇਸ ਦੇ ਨਾਲ ਹੁਣ ਬਹੁਤ ਸਾਰੇ ਸਮਝਦੇ ਸੀ ਕਿ ਜੀ ਦੇਖੋ ਜਦੋਂ ਇਹਨਾਂ ਨੇ ਇਹ ਕਿਹਾ ਕਿ ਜਦੋਂ ਟਰੈਕਟਰ ਮਾਰਚ ਕਰਨਾ ਹੈ ਹਰ ਟਰੈਕਟਰ ਤੇ ਤਿਰੰਗਾ ਹੋਏ, ਤਾਂ ਉਹਨਾਂ ਨੇ ਤਿਰੰਗੇ ਵਾਲਿਆਂ ਨੂੰ ਫੜ ਕੇ ਲਾ ਕੇ ਪੁਲਿਸ ਨੇ ਕੁੱਟਿਆ, ਇੱਕ ਥਾਂ ਤੋਂ ਤਿਰੰਗੇ ਨੂੰ ਹੀ ਡੰਡੇ ਮਾਰ ਰਿਹਾ। ਔਰ ਨਵਰੀਤ ਸਿੰਘ ਜਿਹਨੂੰ ਸ਼ਹੀਦ ਕੀਤਾ ਇਹਨਾਂ ਨੇ, ਯੂਪੀ ਦਾ ਉਹ ਨੌਜਵਾਨ ਆਸਟ੍ਰੇਲੀਆ ਦੇ ਵਿੱਚ ਰਹਿਣ ਵਾਲਾ, ਉਸ ਦੇ ਵੀ ਟਰੈਕਟਰ ਤੇ ਤਿਰੰਗਾ ਲੱਗਾ ਹੋਇਆ ਸੀ। ਔਰ ਉਸ ਤੋਂ ਬਾਅਦ ਨਿਸ਼ਾਨ ਸਾਹਿਬ ਲਾਲ ਕਿਲੇ ਤੇ ਲੱਗਣ ਨੂੰ ਲੈ ਕੇ ਜਿਹੜਾ ਖਾਲਸੇ ਦਾ ਪਰਚਮ ਹੈ ਇੰਨਾ ਵਾਵੇਲਾ ਕੀਤਾ ਗਿਆ ਕਿ ਜੋਗਿੰਦਰ ਯਾਦਵ ਔਰ ਉੱਥੇ ਜਿਹੜੇ ਬੈਠੇ ਹੋਰ ਟੁਚੇ ਨੇ ਉਹਨਾਂ ਨੇ ਰੌਲਾ ਪਾ ਦਿੱਤਾ ਕਿ ਜੀ ਇਹ ਸਾਨੂੰ ਬਸ ਤਿਰੰਗਾ ਹੀ ਰੱਖਣਾ ਚਾਹੀਦਾ। ਟਿਕਰੀ ਬਾਰਡਰ ਤੇ ਵੀ ਬੈਠਾ ਇੱਕ ਗੁਰਾਹਾਂ ਵਾਲਾ, ਜੀ ਤਿਰੰਗਾ ਹੀ ਹੋਣਾ ਚਾਹੀਦਾ। ਔਰ ਵੈਸੇ ਉਹ ਜਿਵੇਂ ਇਹ ਕਾਇਦੇ ਆਜ਼ਮ ਨੇ ਵੀ ਗੱਲ ਕਹੀ ਸੀ ਆਪਣੇ ਲੋਕਾਂ ਨੂੰ ਕਿ ਭਾਈ ਅੱਜ ਤੁਹਾਨੂੰ ਪਾਕਿਸਤਾਨ ਦੀ ਗੱਲ ਦੀ ਸਮਝ ਨਹੀਂ ਆ ਰਹੀ, ਪਰ ਜਦੋਂ ਇਹਨਾਂ ਹੱਥ ਪਾਵਰ ਹੋਏਗੀ ਹਰ ਮੋੜ ਤੇ ਤੁਹਾਨੂੰ ਆਪਣੇ ਆਪ ਨੂੰ ਪੈਟਰੀਓਟ ਸਾਬਤ ਕਰਨਾ ਪਏਗਾ। ਪਰ ਇਹਦੇ ਬਾਵਜੂਦ ਵੀ ਉਹ ਮੰਨਣਗੇ ਨਹੀਂ ਕਿ ਤੁਸੀਂ ਪੈਟਰੀਓਟ। ਦੇਖ ਰਹੇ ਹਾਂ ਅਸੀਂ ਮੁਸਲਮਾਨਾਂ ਦਾ ਹੋਏ, ਸਿੱਖਾਂ ਦਾ ਹੋਏ। ਇੱਕ ਉਦਾਹਰਣ ਜਿਹੜੀ ਅੱਜ ਸਾਹਮਣੇ ਆਈ, ਇੱਕ ਨੌਜਵਾਨ ਜਿਹੜਾ ਇਸ ਕਿਸਾਨ ਮੂਵਮੈਂਟ ਦੇ ਵਿੱਚ ਸ਼ਾਮਲ ਹੋਣ ਦੇ ਲਈ ਆਪਣੇ ਟਰੈਕਟਰ ਤੇ ਜਾਂ ਗੱਡੀ ਤੇ ਸਵਾਰ ਹੋ ਕੇ ਤੁਰਿਆ, ਉਸ ਦੀ ਉਹ ਜਿਹੜਾ ਉਹ ਗਾਜ਼ੀਪੁਰ ਬਾਰਡਰ ਦੇ ਉੱਤੇ ਆ ਕੇ ਪਹੁੰਚਦਿਆਂ ਤੱਕ ਐਕਸੀਡੈਂਟ ਹੋਇਆ, ਸ਼ਹੀਦ ਹੋ ਗਿਆ। ਔਰ ਬਾਅਦ 'ਚ ਉਹਨਾਂ ਨੂੰ ਇਹ ਪੀਲੀਭੀਤ ਦਾ ਰਹਿਣ ਵਾਲਾ ਸੀ। ਪੀਲੀਭੀਤ 'ਚ ਕਾਫੀ ਸਿੱਖ ਕਿਸਾਨ ਮਾਝੇ ਨਾਲ ਸੰਬੰਧਿਤ ਨੇ, ਅੰਮ੍ਰਿਤਸਰ ਗੁਰਦਾਸਪੁਰ ਤੋਂ ਗਏ ਹੋਏ 47 ਤੋਂ ਬਾਅਦ। ਔਰ ਜਦੋਂ ਉਹਦੀ ਡੈਥ ਹੋਈ ਨੌਜਵਾਨ ਦੀ,
ਔਰ ਉਹਨੂੰ ਉਹਨਾਂ ਨੇ ਸੰਸਕਾਰ ਕਰਨ ਵੇਲੇ ਉਹਨਾਂ ਦੀ ਮਾਂ ਔਰ ਭੈਣ ਔਰ ਇੱਕ ਹੋਰ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਨੇ ਤਿਰੰਗੇ ਦੇ ਵਿੱਚ ਉਹਨੂੰ ਲਪੇਟਿਆ ਨਹੀਂ, ਔਰ ਜਦੋਂ ਉਹ ਜਾ ਰਿਹਾ ਉਹ ਤਿਰੰਗਾ ਹੈ। ਔਰ ਹੁਣ ਉਹਦੇ ਤੇ ਕੇਸ ਰਜਿਸਟਰ ਕਰ ਲਿਆ ਹੈ, ਮਾਂ ਤੇ ਵੀ ਭੈਣ ਤੇ ਵੀ ਔਰ ਦੂਜੇ ਤੇ ਵੀ ਕਿ ਤਿਰੰਗਾ ਕਿਸੇ ਸਿਵਿਲੀਅਨ ਦੇ ਉੱਤੇ ਨਹੀਂ ਲੱਗ ਸਕਦਾ। ਹਾਂ, ਉਹ ਜਿਹੜੇ ਸਿੱਖ ਮਰਦੇ ਨੇ ਇਹਨਾਂ ਦੇ ਬਾਰਡਰਾਂ ਤੇ ਤਿਰੰਗੇ 'ਚ ਲਪੇਟ ਕੇ ਜਿਹੜਾ ਤੁਸੀਂ ਭੇਜਦੇ ਹੋ, ਪਰ ਇਹ ਨਹੀਂ ਹੈ ਇਹ। ਔਰ ਕਿਸੇ ਨੇ ਪੁੱਛਿਆ ਨਾਲ ਦੀ ਨਾਲ ਫੋਟੋ ਲਾ ਕੇ, ਉਹ ਜਿਹੜੀ ਸ਼ਰਾਬ ਪੀ ਕੇ ਪੁੱਠੀ ਹੋ ਗਈ ਸੀ ਸ਼੍ਰੀ ਦੇਵੀ ਦੁਬਈ ਦੇ ਵਿੱਚ, ਤੇ ਉਹਨੂੰ ਚੁੱਕ ਕੇ ਲਿਆਏ ਸੀ ਤੇ ਉਹ ਤਿਰੰਗੇ 'ਚ ਲਪੇਟ ਕੇ ਲਿਆਏ ਸੀ ਉੱਤੇ ਤਿਰੰਗੇ ਨਾਲ, ਕਿ ਬਈ ਉਹ ਕਿਹੜੀ ਫੌਜ ਤੇ ਕਿਹੜੀ ਫੌਜ ਨਾਲ ਲੜਦਿਆਂ ਮਰੀ ਸੀ ਉਹ। ਪਰ ਇਹ ਖਬਰ ਤੁਸੀਂ ਤੋਂ ਅੰਦਾਜ਼ਾ ਲਾਓ ਕਿ ਵੀ ਜਦੋਂ ਹੁਣ ਕਈ ਪੁੱਛਦੇ ਨੇ ਜੀ ਕੀ ਸਿਰਫ ਕਿਸਾਨ ਲਹਿਰ ਚੋਂ ਕੁਝ ਹਾਸਲ ਹੋਏਗਾ ਨਹੀਂ ਹੋਏਗਾ, ਮੈਂ ਕਿਹਾ ਜੀ ਸਿੱਖਾਂ ਨੂੰ ਜੇ ਇੰਨੀ ਕੁ ਸਮਝ ਆ ਜਾਏ ਜਿਨ੍ਹਾਂ ਨੂੰ ਨਹੀਂ ਸੀ ਆਈ ਕਿ ਭਾਈ ਤੁਸੀਂ ਤਿਰੰਗਾ ਕੀ ਦਿਨ ਰਾਤ ਰਾਮ ਰਾਮ ਕਰੋ, ਬੋਦੀ ਵੀ ਰੱਖ ਲਓ ਇਹਨਾਂ ਤੋਂ ਵੱਡੀ, ਪਰ ਇਹਨਾਂ ਨੇ ਕਹਿਣਾ ਇਹ ਸਿੱਖ ਹੁੰਦਾ ਸੀ, ਇਹਨਾਂ ਨੇ ਤੁਹਾਨੂੰ ਮਾਫ ਨਹੀਂ ਕਰਨਾ ਹੈ ਆਪਣੀ ਆਜ਼ਾਦੀ ਤੋਂ ਬਿਨਾਂ। ਔਰ ਇਹ ਖਬਰ ਹੈ ਫੈਮਿਲੀ ਬੁੱਕਡ for draping body in tricolor after UP farmer dies at Gazipur border। और ये पूरी उदी वीडियो सामने आई है। The mother and brother of a farmer who died in a road accident near Gazipur protest site have been booked along with another person for allegedly insulting the national flag after a video of his last rites here showed the body draped in tricolor। जे ਤਿਰੰਗੇ ਦੇ ਲੱਗਿਆ ਹੋਇਆ ਵੀ ਕੇਸਰੀ ਲੱਗ ਜਾਏ ਲਾਲ ਕਿਲੇ ਤੇ ਤਾਂ ਤਿਰੰਗੇ ਦੀ ਇਨਸਲਟ ਹੋ ਗਈ। ਮੋਦੀ ਮਨ ਕੀ ਬਾਤ ਕਹਿ ਰਿਹਾ ਜੀ ਇਹ ਤਾਂ ਇਨਸਲਟ ਹੋ ਗਈ। ਜੇ ਕੋਈ ਮਰ ਜਾਂਦਾ ਹੈ ਸਿਵਿਲੀਅਨ, ਉਹ ਤੁਹਾਡੇ ਉਸ ਤਿਰੰਗੇ ਨੂੰ ਆਨਰ ਦੇਣਾ ਚਾਹੁੰਦੇ ਨੇ ਤੇ ਤੁਸੀਂ ਉਹ ਕਹਿ ਰਹੇ ਹੋ ਕਿ ਜੀ ਇਹ ਤਿਰੰਗੇ ਦੀ ਬੇਇੱਜ਼ਤੀ ਹੋ ਗਈ। ਔਰ ਇਹ ਉਹਨਾਂ ਨੇ ਕਿਹਾ ਜੀ ਅਕੋਰਡਿੰਗ ਟੂ ਫਲੈਗ ਕੋਡ ਆਫ ਇੰਡੀਆ ਡ੍ਰੇਪਿੰਗ ਦਾ ਟ੍ਰਾਈਕਲਰ ਇਨ ਏ ਸਿਵਿਲੀਅਨ ਫਿਊਨਰਲ ਇਜ਼ ਐਨ ਆਫੈਂਸ। ਇਹ ਤਾਂ ਬੜਾ ਵੱਡਾ ਜਿਹੜਾ ਤੁਸੀਂ ਜੁਰਮ ਕਰ ਦਿੱਤਾ ਹੈ। ਔਰ ਉਹ ਉਹਨਾਂ ਨੇ ਉਹਦਾ ਨਾਮ ਬਲਜਿੰਦਰ ਸਿੰਘ ਹੈ ਜਿਹੜਾ ਸ਼ਹੀਦ ਹੋਇਆ, ਔਰ ਉਹਨਾਂ ਦੀ ਮਾਤਾ ਜਿਹੜੀ ਹੈ ਉਹਨਾਂ ਦਾ ਨਾਮ ਮਨਜੀਤ ਕੌਰ ਹੈ, ਔਰ ਉਹਨਾਂ ਦੇ ਦੂਸਰੇ ਰਿਸ਼ਤੇਦਾਰ ਭਰਾ ਵੀ ਗੁਰਵਿੰਦਰ ਕੌਰ, ਉਹਨਾਂ ਨੂੰ ਵੀ ਜਿਹੜਾ ਗੁਰਵਿੰਦਰ ਸਿੰਘ ਉਹਨੂੰ ਵੀ ਅਰੈਸਟ ਕੀਤਾ। ਔਰ ਇਹ ਇਹਨਾਂ ਦੀ ਮੇਨ ਨਿਊਜ਼ ਏਜੰਸੀ PTI ਦੀ ਖਬਰ ਹੈ। ਤੇ ਹੁਣ ਇਹਨੂੰ ਕੀ ਕਹਿਣਾ ਕਿ ਭਾਈ ਚੱਕ ਲੋ ਤਿਰੰਗਾ, ਹੁਣ ਇਹੀ ਹੈ ਨਾ, ਲਪੇਟ ਲੋ ਤਿਰੰਗਾ, ਤੇ ਜਾਂ ਇਹ ਹੈ ਵੀ ਇਹਦੇ ਤੇ ਥੁੱਕੋ ਔਰ ਆਪਣਾ ਕੇਸਰੀ ਫੜੋ ਤੇ ਜੰਗ ਦੇ ਮੈਦਾਨ ਦੇ ਵਿੱਚ ਜੂਝੋ। ਔਰ ਦੇਖੋ ਜਿੱਥੇ ਇੱਕ ਪਾਸੇ ਇਹ ਇਸ ਕਿਸਮ ਦਾ ਡਰ ਦਾ ਮਾਹੌਲ ਵੀ ਪੈਦਾ ਕਰ ਰਹੇ ਨੇ, ਔਰ ਜਦੋਂ ਇਹ ਇੰਟਰਨੈਸ਼ਨਲ ਸੈਲੀਬ੍ਰਿਟੀਜ਼ ਔਰ ਰਿਹਾਨਾ ਜਾਂ ਐਨਵਾਇਰਨਮੈਂਟਲਿਸਟ ਬੱਚੀ ਜਾਂ ਇਹਨਾਂ ਦੀ ਮੀਨੂ ਕਮਲਾ ਹੈਰਿਸ ਦੀ ਭਤੀਜੀ ਮੀਨਾ ਹੈਰਿਸ ਭਣੇਵੀਂ, ਹਾਂ ਉਹਨਾਂ ਨੇ ਕੀਤਾ ਔਰ ਉਹਦੇ ਤੇ ਬੜਾ ਰੌਲਾ ਪਾਇਆ, ਉਹਦਾ ਫੋਟੋ ਲਾ ਕੇ ਉਹਨਾਂ ਨੇ ਬਰਨ ਵੀ ਕੀਤਾ। ਪਰ ਉਹਨੇ ਬੜੀ ਬਹਾਦਰੀ ਵਾਲਾ ਅੱਜ ਟਵੀਟ ਕੀਤਾ, ਉਹਨੇ ਕਿਹਾ ਆਈ ਵਾਂਟ ਬੀ ਸਾਇਲੈਂਸਡ ਸੇਜ਼ ਕਮਲਾ ਹੈਰਿਸ ਨੀਸ ਆਫਟਰ ਲੈਂਡਿੰਗ ਹਰ ਸਪੋਰਟ ਟੂ ਫਾਰਮਰਸ ਪ੍ਰੋਟੈਸਟ। ਉਹਨੇ ਕਿਹਾ ਕਿ ਮੈਂ ਬਿਲਕੁਲ ਆਈ ਸਪੋਕ ਆਊਟ ਇਨ ਸਪੋਰਟ ਆਫ ਹਿਊਮਨ ਰਾਈਟਸ ਫॉर ਇੰਡੀਅਨ ਫਾਰਮਰਸ ਐਂਡ ਲੁੱਕ ਐਟ ਦਾ ਰਿਸਪੌਂਸ। ਮੈਂ ਦੇਖ ਰਹੀ ਹਾਂ ਕਿ ਕੀ ਰਿਸਪੌਂਸ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਮੈਂ ਕੋਈ ਡਰਨ ਵਾਲੀ ਨਹੀਂ ਹੈ ਔਰ ਮੈਂ ਇਹ ਜਾਰੀ ਰੱਖਾਂਗੀ ਆਪਣੀ ਇਹ ਸਾਰੀ ਸਟਰਗਲ ਨੂੰ। ਔਰ ਇਕੱਲਾ ਇਹੀ ਨਹੀਂ ਹੈ, ਹੁਣ ਉਹਨਾਂ ਨੇ ਇਹ ਦੇਖਿਆ ਕਿ ਵੀ UP ਔਰ ਉੱਤਰਾਖੰਡ ਔਰ ਦੂਸਰੇ ਸੂਬਿਆਂ 'ਚ, ਪੰਜਾਬ 'ਚ ਤਾਂ ਇਹ ਪਹਿਲਾਂ ਹੀ ਕਰ ਰਹੇ ਸੀ ਕਿ ਪਾਸਪੋਰਟ ਕਿਹਨੂੰ ਦੇਣਾ ਹੈ ਕਿਹਨੂੰ ਨਹੀਂ ਦੇਣਾ, ਪੁਲਿਸ ਇਨਕੁਆਇਰੀ ਦੂਜਾ। ਹੁਣ ਉੱਤਰਾਖੰਡ ਵਾਲਿਆਂ ਨੇ ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਊਧਮ ਸਿੰਘ ਨਗਰ ਜਿਹੜਾ ਕਿ UP ਦੇ ਵਿੱਚ ਸੀ ਉਹ ਉੱਤਰਾਖੰਡ ਸੂਬਾ ਬਣਾਇਆ ਤੇ ਉਹ ਜਿਹੜਾ ਉਹਦੇ 'ਚ ਪਾ ਦਿੱਤਾ। ਉਹਦੇ 'ਚ ਵੱਡੀ ਗਿਣਤੀ 'ਚ ਸਿੱਖ ਕਿਸਾਨ ਨੇ, ਜ਼ਮੀਨਾਂ ਦੇ ਮਾਲਕ, ਔਰ ਉਹ ਗਾਜ਼ੀਪੁਰ ਬਾਰਡਰ ਤੇ ਵੀ ਬੈਠੇ ਨੇ। ਹੁਣ ਉਹਨਾਂ ਨੂੰ ਸਜ਼ਾ ਯਾਫਤਾ ਕਰਨਾ। ਔਰ ਇਹ ਉੱਤਰਾਖੰਡ 'ਚ ਵੀ BJP ਦੀ ਹਕੂਮਤ ਹੈ, UP 'ਚ ਤਾਂ ਜ਼ਾਹਰ ਹੈ ਉਹ ਗੁੰਡਾ ਯੋਗੀ ਹੈ। ਔਰ ਉਹਦੇ 'ਚ ਉਹਨਾਂ ਨੇ ਇਹ ਕੀਤਾ ਕਿ ਉੱਤਰਾਖੰਡ ਪੁਲਿਸ ਹੈਵ ਡਿਸਾਈਡਡ ਟੂ ਸਕਰੂਟੀਨਾਈਜ਼ ਸੋਸ਼ਲ ਮੀਡੀਆ ਬਿਹੇਵੀਅਰ ਬਿਫੋਰ ਗਿਵਿੰਗ ਦੇਅਰ ਕਲੀਅਰੈਂਸ ਫॉर ਪੀਪਲ ਅਪਲਾਈਂਗ ਫॉर ਪਾਸਪੋਰਟ। ਕਿ ਜਿਹਨੇ ਪਾਸਪੋਰਟ ਲਈ ਅਪਲਾਈ ਕਰਨਾ ਹੈ ਪਹਿਲਾਂ ਉਹਦਾ ਸਾਰਾ ਸੋਸ਼ਲ ਮੀਡੀਆ ਦਾ ਰਿਕਾਰਡ ਦੇਖਣਗੇ। ਔਰ ਉਹ ਉਹਨਾਂ ਨੇ ਜ਼ਰੂਰੀ ਕਰ ਦਿੱਤਾ ਹੈ ਕਿ ਭਾਈ ਜੇ ਉਹ ਕੋਈ ਇਹ DGP ਉਹਨਾਂ ਦਾ ਇਹ ਕਹਿ ਰਿਹਾ ਕਿ ਵੀ ਅਸੀਂ ਕੋਈ ਨਵੀਂ ਗੱਲ ਥੋੜ੍ਹੀ ਕੀਤੀ ਹੈ। ਦੇਰ ਇਜ਼ ਅ ਕਲੌਜ਼ ਇਨ ਦਾ ਪਾਸਪੋਰਟ ਲਾਅ ਨਾਟ ਟੂ ਇਸ਼ੂ ਦਾ ਡਾਕੂਮੈਂਟ ਟੂ ਐਨੀਵਨ ਇੰਡਲਜਿੰਗ ਇਨ ਐਂਟੀ ਨੈਸ਼ਨਲ ਐਕਟੀਵਿਟੀਜ਼। ਉਹਨਾਂ ਨੇ ਕਿਹਾ ਜੀ ਉਹਦੇ 'ਚ ਕਲੌਜ਼ ਹੈ ਕਿ ਜਿਹੜਾ ਐਂਟੀ ਨੈਸ਼ਨਲ ਐਕਟੀਵਿਟੀਜ਼ ਕਰਦਾ ਹੈ ਉਹਨੂੰ ਜਿਹੜਾ ਉਹਨੂੰ ਨਹੀਂ ਦੇਣਾ ਪਾਸਪੋਰਟ। ਹੁਣ ਅਸੀਂ ਸਕਰੂਟੀਨਾਈਜ਼ ਕਰਾਂਗੇ ਕਿ ਸੋਸ਼ਲ ਮੀਡੀਆ ਤੇ ਕਿ ਕੌਣ ਕੀ ਕਹਿ ਰਿਹਾ। ਔਰ ਗੱਲ ਕੱਲੀ ਇਹ ਨਹੀਂ ਹੈ ਕਿ ਵੀ ਉੱਥੇ ਇਹ ਧਮਕੀਆਂ ਦੇ ਰਹੇ ਨੇ ਜਾਂ ਦੂਜਾ,
ਈਵਨ ਪਾਰਲੀਮੈਂਟ 'ਚ ਕੱਲ ਜਦੋਂ ਜਸਟਿਨ ਟਰੂਡੋ ਨੇ ਜਿਹੜਾ ਫਾਰਮਰਸ ਦੇ ਹੱਕ 'ਚ ਕੀਤਾ ਹੈ ਉਹਦੇ ਬਾਰੇ ਪੁੱਛਿਆ ਗਿਆ ਤੇ ਲਿਖਤੀ ਜਵਾਬ ਦੇ ਵਿੱਚ ਗਵਰਨਮੈਂਟ ਨੇ ਕਿਹਾ ਟਰੂਡੋਜ਼ ਰਿਮਾਰਕਸ ਔਨ ਫਾਰਮ ਲਾਜ਼ may damage ties with Canada. Or Centre has informed the Rajya Sabha that it has clearly conveyed to the Canadian government that its Prime Minister Justin Trudeau's statement on the contentious central farm laws may damage bilateral ties. ਇਹ ਜਿਹੜਾ ਉਹਨਾਂ ਦੇ ਐਕਸਟਰਨਲ ਅਫੇਅਰਸ ਦਾ ਡਿਪਟੀ ਮਿਨਿਸਟਰ ਹੈ ਮੁਰਾਲੀ ਧਰਨ ਉਹਨੇ ਇੱਕ ਰਿਟਨ ਰਿਪਲਾਈ ਦੇ ਵਿੱਚ ਕਿਹਾ ਕਿ ਵੀ ਅਸੀਂ ਇਹ ਕੈਨੇਡਾ ਗਵਰਨਮੈਂਟ ਨੂੰ ਆਲਰੇਡੀ ਕਹਿ ਦਿੱਤਾ ਹੈ ਕਿ ਭਾਈ ਇਹਦੇ ਨਾਲ the government of India is aware of Trudeau's remarks regarding the farm laws. We have raised this incident with competent authorities of Canada, both in Ottawa and New Delhi. The Indian government has told them that comments related to India's internal affairs are inappropriate and unacceptable and may harm the India-Canada bilateral relations. वैसे ये उन्होंने कमज़ोर बयान दिता इंडिया ने ਇਹ ਕਹਿਣਾ ਕਿ ਜੀ ਬਾਈਲੈਟਰਲ ਤੁਸੀਂ ਤੋੜ ਲਓ ਸੰਬੰਧ ਉਹਨਾਂ ਨੂੰ ਸਭ ਤੋਂ ਵਧੀਆ ਤੁਸੀਂ ਆਪਣੇ ਭਾਰਤ ਮਾਤਾ ਤੁਹਾਡੇ ਕੋਲ ਤਾਂ ਆਤਮ ਨਿਰਭਰ ਭਾਰਤ ਹੈ ਗਊ ਮੂਤਰ ਤੁਹਾਡੇ ਕੋਲ ਗੋਆ ਤੁਹਾਡੇ ਕੋਲ ਗੰਗਾ ਦਾ ਗੰਦਾ ਪਾਣੀ ਤੁਹਾਡੇ ਕੋਲ ਬਾਕੀ ਤਾਂ ਤੁਸੀਂ ਵੈਸੇ ਹੀ ਜੰਗਲਾਂ 'ਚ ਰਹਿਣ ਵਾਲੇ ਤੁਹਾਡੇ ਕੋਲ ਵੱਡੇ ਵੱਡੇ ਸਰਜਨ ਤੁਹਾਡੇ ਪੁਰਾਤਨ ਭਾਰਤ ਸੀ ਜਿਹੜੇ ਹਾਥੀ ਦਾ ਸਿਰ ਕੱਟ ਕੇ ਬੰਦੇ ਤੇ ਲਾ ਦਿੰਦੇ ਸੀ ਤੁਹਾਡੇ ਗਮਲਿਆਂ ਦੇ ਵਿੱਚ ਪੈਦਾ ਕਰਨ ਵਾਲੇ ਬੱਚੇ ਤੁਹਾਡੇ ਸਾਇੰਸਦਾਨ ਸੀ ਜਿਹੜੇ ਇਹ ਜਦੋਂ ਅਜੇ DNA ਔਰ ਇੱਕ ਨਹੀਂ ਵੀ ਕੱਢਿਆ ਸੀ ਉਦੋਂ ਤੁਸੀਂ ਜਿਹੜੇ ਕੌਰਵਾਂ ਦੇ ਐਵੇਂ ਥੋੜੀ ਕੌਰਵ 100 ਭਰਾ ਸੀ ਗਮਲਿਆਂ 'ਚ ਅਸੀਂ ਸਾਡੀ ਜਿਹੜੀ ਸਾਇੰਸ ਆਫ ਜੈਨੇਟਿਕਸ ਹੈ ਇੰਨੀ ਕਿ ਐਡਵਾਂਸ ਸੀ ਕਿ ਅਸੀਂ ਗਮਲਿਆਂ ਦੇ ਵਿੱਚ ਬੱਚੇ ਜੰਮ ਦਿੰਦੇ ਸੀ ਮੇਰਾ ਖਿਆਲ ਹੈ ਵੀ ਹੁਣ ਇਹੀ ਰਹਿ ਗਿਆ ਕੈਨੇਡਾ ਨਾਲ ਵੀ ਰਿਲੇਸ਼ਨ ਕਹਿੰਦੇ ਜੀ ਨਾ ਇਹ ਅਸੀਂ ਕਹਿ ਦਿੱਤਾ ਉਹਨਾਂ ਨੂੰ ਇੱਧਰ ਵੀ ਜਿਹੜਾ ਇੱਕ ਨੇ ਕਿਹਾ ਕਿ ਜੀ ਇਹ ਕਮਲਾ ਹੈਰਿਸ ਨੂੰ ਕਹੋ ਕਿ ਆਪਣੀ ਭਣੇਵੀਂ ਨੂੰ ਸਮਝਾਏ ਕਿ ਵੀ ਇਹ ਵਾਈਟ ਹਾਊਸ ਦੇ ਵਿੱਚ ਆ ਜਾਏਗਾ ਤੂਫਾਨ ਆ ਜਾਏਗਾ ਉਧਰ ਉਹ ਵਿਚਾਰੀ 18 ਸਾਲਾ ਬੱਚੀ ਨੂੰ ਕਹਿ ਰਹੇ ਨੇ ਕਿ ਭਾਈ ਇਹ ਜਿਹੜਾ ਇਹਨੂੰ ਅਸੀਂ ਚਾਈਲਡ ਬਰੇਵਰੀ ਅਵਾਰਡ ਦਿੰਦੇ ਹਾਂ ਤਨਜ਼ ਕਰ ਰਹੀ ਆ ਉਹਨਾਂ ਦੀ ਇੱਕ ਮੀਨਾਕਸ਼ੀ ਲੇਖੀ ਔਰ ਇਸ ਸਾਰੇ ਤੋਂ ਔਰ ਨਾਲ ਦੀ ਨਾਲ ਫਿਰ ਉਹਨਾਂ ਦਾ ਮੀਡੀਆ ਲੱਗਾ ਕਿ ਬਈ 2.5 ਮਿਲੀਅਨ ਰਿਹਾਨਾ ਨੂੰ ਦਿੱਤਾ ਇੰਨਾ ਉਹਨੂੰ ਦਿੱਤਾ ਔਰ ਉਹਦੇ ਤੇ ਇੱਕ ਬੜਾ ਫਨੀ ਕਿਸੇ ਨੇ ਕਿਹਾ ਉਹਨੇ ਕਿਹਾ ਵੀ ਹੁਣ ਇਹ ਜਿਹੜੇ 2-2 ਰੁਪਏ ਲੈ ਕੇ ਉੱਥੇ ਟਵੀਟ ਕਰਨ ਵਾਲੇ ਸੀ ਉਹਨਾਂ ਨੇ ਵੀ ਜਿਹੜਾ ਸਟ੍ਰਾਈਕ ਕਰਤੀ ਹੈ ਉਹਨਾਂ ਨੇ ਕਿਹਾ ਵੀ ਬਾਹਰ ਬੈਠੇ ਜੇ ਖਾਲਿਸਤਾਨੀ 2-2 ਮਿਲੀਅਨ ਦਾ ਸਾਰੀ ਦੁਨੀਆ ਖਰੀਦ ਲਈ ਉਹਨਾਂ ਨੇ ਉਹ ਕਹਿੰਦੇ ਅਸੀਂ ਵੀ ਖਾਲਿਸਤਾਨੀ ਆ ਪ੍ਰਾਊਡ ਟੂ ਵੀ ਖਾਲਿਸਤਾਨੀ ਵੀ ਪੈਸੇ ਤਾਂ ਦੇਣਗੇ ਸਾਨੂੰ ਤੁਸੀਂ 2-2 ਰੁਪਏ ਸਾਡੇ ਤੋਂ ਕੰਮ ਕਰ ਰਹੇ ਹੋ ਸੋ ਅਸੀਂ ਵੈਲਕਮ ਕਰਦੇ ਹਾਂ ਅਸੀਂ ਕਹਿੰਦੇ ਕਿ ਭਾਈ ਤੁਸੀਂ ਫਿਕਰ ਨਾ ਕਰੋ ਅਸੀਂ ਤੁਹਾਡਾ ਸਾਰਾ ਮੁਲਕ ਜਿਹੜੇ ਮੁਲਕ ਖਰੀਦਣੇ ਨਹੀਂ ਔਖੇ ਹੁੰਦੇ ਜ਼ਮੀਰਾਂ ਖਰੀਦਣੀਆਂ ਔਖੇ ਜਿਨ੍ਹਾਂ ਨੇ ਜਿਹੜੇ ਹੈ ਹੀ ਜ਼ਮੀਰ ਫਰੋਸ਼ ਨੇ ਜਿਨ੍ਹਾਂ ਨੇ ਆਪਣੀਆਂ ਜ਼ਮੀਰਾਂ ਟਕੇ ਨੂੰ ਵੇਚੀਆਂ ਹੋਈਆਂ ਔਰ ਜਿਨ੍ਹਾਂ ਨੇ ਅੱਜ ਸਾਰਾ ਮੁਲਕ 1 ਬਿਲੀਅਨ 300 ਮਿਲੀਅਨ ਦਾ ਅੰਬਾਨੀ ਅਡਾਨੀ ਪਤੰਜਲੀ ਦੇ ਹਵਾਲੇ ਕੀਤਾ ਹੋਇਆ ਤੇ ਬਾਕੀ ਸਾਰਾ ਦੇਸ਼ ਗਊ ਮੂਤਰ ਪੀਣ ਤੇ ਲਾਇਆ ਹੋਇਆ ਇਹਨਾਂ ਨੂੰ ਹਰਾਣਾ ਜਾਂ ਇਹਨਾਂ ਨੂੰ ਚਿੱਤ ਕਰਨਾ ਕਿੰਨਾ ਔਖਾ ਹਾਂ ਜੇ ਕੋਈ ਇਮਾਨਦਾਰ ਸਿਸਟਮ ਹੈ ਇਮਾਨਦਾਰ ਬੰਦਾ ਹੈ ਬਾਜ਼ਮੀਰ ਹੈ ਉਹਨੂੰ ਡਿਫੀਟ ਕਰਨਾ ਔਖਾ ਹੁੰਦਾ ਸੋ ਇਹ ਇਹਨਾਂ ਦਾ ਐਂਡ ਨੇੜੇ ਹੀ ਹੈ ਔਰ ਇਹ ਇਹਨਾਂ ਨੇ ਆਪ ਹੀ ਜਿਸ ਕਿਸਮ ਦਾ ਇਹ ਇਹਨਾਂ ਨੇ ਰਸਤਾ ਫੜਿਆ ਹੋਇਆ ਇਹਨਾਂ ਨੂੰ ਕਿਸੇ ਨੂੰ ਮਾਰਨ ਦੀ ਲੋੜ ਨਹੀਂ ਹੈ ਜਿਵੇਂ ਡਾਕਟਰ ਸਾਹਿਬ ਮੈਨੂੰ ਇੱਕ ਦਿਨ ਸੁਣਾ ਰਹੇ ਸੀ ਕਹਿੰਦੇ ਸੀ ਜੀ ਉਹਦੀਆਂ ਤਿੱਤਰ ਦੀਆਂ 3 ਉਡਾਰੀਆਂ ਹੀ ਹੁੰਦੀਆਂ ਕਿ ਵੀ ਉਹਨੂੰ ਜਦੋਂ ਮਾਰਨਾ ਹੁੰਦਾ ਉਹਨੂੰ ਕੋਈ ਮਾਰਨ ਦੀ ਲੋੜ ਨਹੀਂ ਹੁੰਦੀ ਉਹਨੂੰ ਇੱਕ ਥਾਂ ਤੋਂ ਉਠਾਉਂਦੇ ਨੇ ਦੂਜੀ ਜਾਂਦਾ ਦੂਜੀ ਤੋਂ 3 ਉਡਾਰੀਆਂ ਮਾਰ ਕੇ ਆਪੇ ਹੀ ਡਿੱਗ ਪੈਂਦਾ ਤੇ ਜਿਹੜਾ ਉਹਨੂੰ ਚੁੱਕ ਲਿਆਂਦਾ ਵੀ ਸ਼ਿਕਾਰ ਕਰ ਲਿਆ ਮੈਂ ਸੋ ਇਹਨਾਂ ਦੀਆਂ ਤਾਂ ਹੁਣ ਮੇਰਾ ਖਿਆਲ ਹੈ ਤੀਸਰੀ ਉਡਾਰੀ ਲੱਗੀ ਹੈ ਔਰ ਇਹਨਾਂ ਦਾ ਐਂਡ ਹੋਣ ਜੀ ਵੈਲ ਸੈਡ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਥ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਇਹ ਆਵਾਜ਼ ਤੁਹਾਡੇ ਪਿਆਰ ਸਦਕਾ ਤੁਹਾਡੇ ਵਿਸ਼ਵਾਸ ਸਦਕਾ ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ ਔਰ ਟੀਵੀ 84 ਤੁਹਾਡੀ ਡੋਨੇਸ਼ਨ ਦੀ ਹੱਕਦਾਰ ਹੈ ਔਰ ਟੀਵੀ 84 ਨੂੰ ਚਲਾਉਣ ਵਾਲੀ ਮਦਰ ਆਰਗੇਨਾਈਜੇਸ਼ਨ ਗਲੋਬਲ ਸਿੱਖ ਅਫੇਅਰਸ ਮੀਡੀਆ ਇੰਕ ਇੱਕ ਨਾਟ ਫਾਰ ਪ੍ਰੋਫਿਟ ਐਂਡ ਟੈਕਸ ਐਗਜ਼ੈਂਪਟ ਆਰਗੇਨਾਈਜੇਸ਼ਨ ਹੈ ਸੋ ਇਸ ਨੂੰ ਦਿੱਤੀ ਗਈ ਤੁਹਾਡੇ ਦੁਆਰਾ ਇੱਕ ਜਿਹੜੀ ਪਾਈ ਹੈ ਪੈਨੀ ਹੈ ਉਹ ਟੈਕਸ ਡਿਡਕਟੇਬਲ ਹੈ ਸੋ ਡੋਨੇਸ਼ਨ ਕਰਨ ਲਈ ਵਿਊਅਰਸ ਤੁਸੀਂ ਟੀਵੀ 84 ਦੀ ਐਪ ਤੇ ਜਾ ਕੇ ਜਾਂ ਫਿਰ tv84.tv ਤੇ ਜਾ ਕੇ ਡੋਨੇਟ ਤੇ ਬਟਨ ਨੂੰ ਫੋਲੋ ਕਰੋ ਤੁਸੀਂ ਆਪਣੀ ਡੋਨੇਸ਼ਨ ਆਟੋ ਪੇ ਰਾਹੀਂ ਮੰਥਲੀ ਜਾਂ ਫਿਰ ਵਨ ਸ਼ਾਟ ਵੀ ਕਰ ਸਕਦੇ ਹੋ ਡੋਨੇਟ ਕਰਨ ਲਈ ਤੁਸੀਂ ਬੈਂਕ ਅਕਾਊਂਟ ਜ਼ੈਲ ਹਰ ਕਿਸਮ ਦਾ ਕ੍ਰੈਡਿਟ ਕਾਰਡ ਡੈਬਿਟ ਕਾਰਡ
ਪੇਪਲ ਦੀ ਵਰਤੋਂ ਕਰ ਸਕਦੇ ਹੋ ਤੁਸੀਂ। TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ spot@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਆ ਬ੍ਰੇਕ। ਵੀਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।